ਜਦੋਂ ਹੁਣ ਤੁਸੀਂ ਵੈਸਟ ਪੁਆਇੰਟ ਦੇ ਵਿੱਚ ਗਏ, ਗ੍ਰੈਜੂਏਟ ਹੋਏ, ਰੇਂਜਰ ਸਕੂਲ ਵੀ ਕੀਤਾ, ਵੱਖ-ਵੱਖ ਅਕੰਪਲਿਸ਼ਮੈਂਟ ਜਿੱਥੇ ਸਿਮਰਤਪਾਲ ਸਿੰਘ ਨਾਲ ਦੇ ਨਾਲ ਕਰ ਰਿਹਾ ਸੀ, ਜਿੱਥੇ ਉਹਨੇ ਇਸ ਸਕੂਲ ਦੇ ਵਿੱਚ, ਇਸ ਕਾਲਜ 'ਚ ਜਾਣ ਦੇ ਲਈ, ਵੈਸਟ ਪੁਆਇੰਟ 'ਚ ਜਾਣ ਲੱਗਿਆ ਇਹ ਕਿਹਾ ਸੀਗਾ ਵੀ ਮੈਂ ਅੰਦਰੋਂ ਫਾਈਟ ਕਰੂੰਗਾ, ਅੰਦਰੋਂ ਚੇਂਜ ਜਿਹੜਾ ਆ ਉਹ ਲੈ ਕੇ ਆਉਣਾ, ਇਸ ਦਸਤਾਰ ਦੇ ਲਈ, ਇਸ ਦਾੜੀ ਦੇ ਲਈ, ਇੱਕ ਸਿੱਖੀ ਸਰੂਪ ਦੇ ਲਈ। ਸੋ ਸਿਮਰਤਪਾਲ ਸਿੰਘ ਹੁਣਾਂ ਨੇ ਕੀ ਕੀ ਕੀਤਾ ਉਸ ਟਾਈਮ ਦੇ ਨਾਲ, ਕਿੱਥੇ ਕਿੱਥੇ ਟੱਕਰਾਂ ਮਾਰਨੀਆਂ ਪਈਆਂ, ਕਿੱਥੇ ਕਿੱਥੇ ਗੱਲ ਕਰਨੀ ਪਈ, ਸਾਨੂੰ ਉਸ ਪਾਥ ਥਾਣੀ ਲੈ ਕੇ ਜਾਓ, ਸਾਨੂੰ ਰਾਹ ਜਿਸ ਰਾਹ 'ਤੇ ਤੁਸੀਂ ਤੁਰੇ ਆ ਉਹ ਥੋੜ੍ਹਾ ਸਾਨੂੰ ਦੱਸੋ ਵੀ ਇਹ ਚੈਲੰਜ ਕਿੱਡਾ ਕੁ ਤਗੜਾ ਚੈਲੰਜ ਸੀਗਾ ਅਤੇ ਆਪਾਂ ਕਿੱਦਾਂ ਇਸ ਨੂੰ ਤੁਸੀਂ ਜਿਹੜਾ ਸਰ ਕੀਤਾ। ਸੋ ਜਿਹੜੇ ਐਫਰਟਸ ਤਾਂ ਮੈਂ ਉਦੋਂ ਜਦੋਂ ਅਕੈਡਮੀ 'ਚ ਮੈਂ ਗਿਆ ਜਾਂ ਉਦੋਂ ਹੀ ਮੈਂ ਸ਼ੁਰੂ ਕਰਤੇ ਸੀ। ਕਾਫੀ ਤੁਸੀਂ ਅਕੈਡਮੀ 'ਚ ਬਿਜ਼ੀ ਰਹਿੰਦੇ ਹੋ, ਕਾਫੀ ਤੁਹਾਨੂੰ ਟਾਈਮ ਬਹੁਤ ਘੱਟ ਮਿਲਦਾ, ਪਰ ਜਦੋਂ ਵੀ ਮੈਨੂੰ ਕਿਤੇ ਉਸ ਵੇਲੇ ਇੰਨਾ ਸੋਸ਼ਲ ਮੀਡੀਆ ਦਾ ਟਾਈਮ ਨਹੀਂ ਸੀਗਾ, ਸੋ ਇੰਨਾ ਕਨੈਕਟ ਕਰਨਾ ਇੰਨਾ ਸੌਖਾ ਨਹੀਂ ਸੀਗਾ, ਪਰ ਜਦੋਂ ਵੀ ਕਿਤੇ ਮੈਨੂੰ ਕਿਤੇ ਸਟੋਰੀ ਸੁਣਨੀ, ਈਵਨ ਐਕਚੁਅਲੀ ਮੈਨੂੰ ਡਿਸਟਿੰਕਟਲੀ ਚੇਤਾ ਆਇਆ, ਮੈਨੂੰ ਕੈਨੇਡਾ ਦੇ ਵਿੱਚ ਵੀ ਮੈਨੂੰ ਇੱਕ ਵਾਰੀ ਕਿਸੇ ਸਿੰਘ ਦੀ ਆਪਣੇ ਆਫਸਰ ਦੀ ਸਟੋਰੀ ਸੁਣੀ ਸੀਗੀ, ਅਤੇ ਮੈਂ ਉਹਨੂੰ ਵੀ ਆਊਟਰੀਚ ਕੀਤਾ, ਰਾਈਟ, ਵੀ ਖਬਰੇ ਸ਼ਾਇਦ ਇੱਕ ਕੈਨੇਡਾ ਦਾ ਸਿੰਘ ਮੈਨੂੰ ਹੈਲਪ ਕਰ ਸਕੇ। ਉਹ ਕੈਨੇਡੀਅਨ ਮਿਲਟਰੀ ਸੀਗਾ, ਰਾਈਟ, ਅਤੇ ਮੈਂ ਕਪਲ ਈਅਰਸ ਬੈਕ ਮੈਂ ਉਹ ਆਪਣੇ ਮੈਸੇਜ ਪੜ੍ਹੇ ਉਹਨੂੰ ਫੇਸਬੁੱਕ 'ਤੇ ਜਿਹਨੂੰ ਉਹਨੂੰ ਘੱਲੇ ਸੀਗਾ, ਸੋ ਇੰਟਰਸਟਿੰਗ। ਅਤੇ ਉਸ ਤੋਂ ਬਾਅਦ ਫਿਰ ਮੈਂ ਉਸ ਵੇਲੇ ਆਈ ਥਿੰਕ ਮੇਰੇ ਤੀਜੇ ਕੁ ਸਾਲ ਦੀ ਗੱਲ ਹੈ, ਜਦੋਂ ਮੈਂ ਅਕੈਡਮੀ ਦੇ ਵਿੱਚ ਤੀਜੇ ਸਾਲ ਮੈਂ ਸਿੱਖ ਕੋਲੀਸ਼ਨ ਨਾਲ ਰੀਚ ਆਊਟ ਕਰਨ ਦੀ ਕੋਸ਼ਿਸ਼ ਕੀਤੀ, ਰਾਈਟ, ਅਤੇ ਜਾਂ ਡਿਫਰੈਂਟ ਆਰਗੇਨਾਈਜੇਸ਼ਨਸ ਨੂੰ ਰੀਚ ਆਊਟ ਕਰਨ ਦੀ ਕੋਸ਼ਿਸ਼ ਕੀਤੀ। ਇਨ ਰਿਐਲਿਟੀ ਆਈ ਥਿੰਕ ਆਪਣੇ ਜਿਹੜੀ ਸਿੱਖਾਂ ਦੀ ਸਿਵਲ ਰਾਈਟਸ ਜਾਂ ਸਿੱਖਾਂ ਦਾ ਸਿਵਲ ਆਰਗੇਨਾਈਜੇਸ਼ਨ ਜਿਹੜੇ ਉਹ ਕੈਲੀਬਰ ਦੇ ਉਸ ਵੇਲੇ ਨਹੀਂ ਸੀਗੇ ਜਿਹੜੇ ਅੱਜ ਨੇ, ਰਾਈਟ। ਮੈਂ ਤਾਂ ਇਹੀ ਕਹਿੰਦਾ ਹੁੰਦਾ ਵੀ I think we've come a long ways. US ਵਿੱਚ ਸਿੱਖਾਂ ਦੀ ਜਿਹੜੀ ਕੇਪੇਬਿਲਿਟੀ ਹੈ, ਜਿਹੜੀ ਪੋਲੀਟੀਕਲ ਕੇਪੇਬਿਲਿਟੀ ਹੈ, ਜਿਹੜੀ ਉਹ ਆਪਣੇ ਪਿਛਲੇ 20 ਸਾਲਾਂ ਵਿੱਚ ਕਾਫੀ ਦੂਰ ਆ ਗਏ ਹਾਂ, ਅਤੇ ਮੈਂ ਹੋਪ ਕਰਦਾ ਵੀ ਇਹ ਵਧੀ ਜਾਵੇ, ਐਡਵਾਂਸ ਹੋਈ ਜਾਵੇ, ਮੋਰ ਕੇਪੇਬਿਲਿਟੀਆਂ ਆਈ ਜਾਣ, ਰਾਈਟ, ਐਜ਼ ਅ ਕਮਿਊਨਿਟੀ। ਸੋ ਉਸ ਵੇਲੇ ਰੀਚ ਆਊਟ ਕੀਤਾ, ਪਰ ਡਿਡਨਟ ਕੋਈ ਟਰੈਕਸ਼ਨ ਨਹੀਂ ਮਿਲੀ ਮੈਨੂੰ। ਜਦੋਂ ਮੈਂ ਲੋਕਲ ਉੱਥੇ ਗੁਰਦੁਆਰੇ ਜਾਂਦਾ ਸੀਗਾ, ਵੈਸਟ ਪੁਆਇੰਟ ਉੱਥੇ ਸਾਡੇ 20 ਮਿੰਟ ਗੁਰਦੁਆਰਾ ਸੀਗਾ, ਉੱਥੇ ਕਈ ਵਾਰੀ ਬੰਦਿਆਂ ਨਾਲ ਗੱਲ ਕਰਨੀ, ਰਾਈਟ, ਵੀ ਜੇ ਤੁਹਾਨੂੰ ਕੋਈ ਪਤਾ ਆ, ਰਾਈਟ, ਜਿਹੜਾ ਮੈਨੂੰ ਹੈਲਪ ਕਰ ਸਕਦਾ, ਰਾਈਟ, ਅਤੇ ਅਗੇਨ ਉੱਥੇ ਕੋਈ ਹੱਥ ਪੱਲਾ ਨਹੀਂ ਲੱਗਿਆ। ਜਿਹੜੇ ਜਿਹਨਾਂ ਨੂੰ ਮੈਂ ਰੀਚ ਆਊਟ ਕਰਦਾ ਸੀਗਾ ਉਹ ਕਹਿੰਦੇ ਸੀ ਵੀ ਅਸੀਂ ਕੋਸ਼ਿਸ਼ ਕਰਾਂਗੇ, ਪਰ they were very nice, they wanted to help, ਪਰ ਉਹ ਵੀ ਹੈਲਪ ਨਹੀਂ ਕਰ ਸਕਦੇ ਸੀ ਕਿਉਂਕਿ ਫਰੇਮਵਰਕ ਨਹੀਂ ਸੀਗਾ। ਉਦੋਂ ਬਾਅਦ ਫਿਰ ਜਦੋਂ ਮੈਂ ਕਮਿਸ਼ਨ ਹੋਇਆ, ਅਤੇ ਮੇਰੇ ਪਹਿਲਾ ਡਿਊਟੀ ਸਟੇਸ਼ਨ ਫੋਰਟ ਲੂਇਸ ਸੀਗਾ, ਸਿਆਟਲ ਦੇ ਨੇੜੇ। ਫੋਰਟ ਲੂਇਸ ਵਾਪਸ ਆ ਗਿਆ, ਉੱਥੇ ਮੈਂ ਲੋਕਲ ਜਿਵੇਂ ਗੁਰਦੁਆਰਾ ਆਰਗੇਨਾਈਜੇਸ਼ਨਸ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ, ਰਾਈਟ, ਵੀ ਹਾਂ ਵੀ ਆਹ ਇੱਦਾਂ ਓਪਰਚੁਨਿਟੀ ਜਾਂ ਮੈਨੂੰ ਹੈਲਪ ਜੇ ਤੁਸੀਂ ਕਰ ਸਕਦੇ ਹੋ। ਅਗੇਨ ਵੈਰੀ ਨਾਈਸ ਪੀਪਲ, ਉਹਨੂੰ ਮੀਨਿੰਗ ਇੰਟੈਂਟ ਉਹ ਹੈਲਪ ਕਰਨਾ ਚਾਹੁੰਦੇ ਸੀ, ਪਰ ਉਹ ਕੇਪੇਬਿਲਿਟੀ ਨਹੀਂ ਸੀ, ਰਾਈਟ। ਅਸਲੀ ਜਦੋਂ ਫਿਰ ਬ੍ਰੇਕ ਜਿਹੜੇ ਅਸਲੀ ਮੂਵਮੈਂਟ ਤਾਂ ਉਦੋਂ ਆਇਆ ਜਦੋਂ ਅਗੇਨ ਰੱਬ ਨੇ ਬਣਾਉਣਾ ਹੀ ਹੁੰਦਾ ਹੈ, ਰਾਈਟ, ਰੀਜ਼ਨ ਬਣਾਉਣਾ ਹੁੰਦਾ, ਮੌਕੇ ਬਣਦੇ ਨੇ ਜੀ। 2015 ਵਿੱਚ ਮੈਂ ਕੈਪਟਨ ਦਾ ਕੋਰਸ ਹੁੰਦਾ ਫੋਰਟ ਲੈਨਰਡ ਵੁੱਡ, ਮਜ਼ੂਰੀ ਵਿੱਚ ਕੈਪਟਨ ਦਾ ਕੋਰਸ ਮੈਂ ਅਟੈਂਡ ਕਰ ਰਿਹਾ ਸੀਗਾ, ਅਤੇ ਉਦੋਂ ਮੈਨੂੰ ਕੁਦਰਤੀ ਈਮੇਲ ਆਈ ਵੀ ਹਾਂ ਵੀ ਤੈਨੂੰ ਪੈਂਟਾਗਨ ਦੇ ਵਿੱਚ ਇੱਕ ਵਿਸਾਖੀ ਦਾ ਇਵੈਂਟ ਕਰਨਾ, ਰਾਈਟ, ਇਹ ਸਿੱਖ ਕੋਲੀਸ਼ਨ ਵਾਲਿਆਂ ਵੱਲੋਂ ਆਈ, ਰਾਈਟ, ਵੀ ਪੈਂਟਾਗਨ ਦੇ ਵਿੱਚ ਵਿਸਾਖੀ ਦਾ ਇਵੈਂਟ ਕਰਨਾ, ਅਤੇ ਤੈਨੂੰ ਉੱਥੇ ਤੈਨੂੰ ਜਿਵੇਂ ਬੁਲਾਇਆ, ਰਾਈਟ, ਸੱਦਿਆ, ਇਨਵੀਟੇਸ਼ਨ ਦਿੱਤਾ। ਪਰ ਆਈ ਥਿੰਕ ਉਹ ਜਨੇਰਿਕ ਈਮੇਲ ਸੀਗਾ, ਉਹਨਾਂ ਨੇ ਕਿਤੇ ਈਮੇਲਾਂ ਲਈਆਂ ਹੋਣੀਆਂ ਵੀ ਜਿਹੜੇ ਬੰਦੇ ਆਰਮੀ ਦੇ ਵਿੱਚ ਦੇ ਸਿੰਘ ਨੇ ਜਾਂ ਜਿਹੜੇ ਸਿੱਖਾਂ ਦੇ ਨਾਂ ਆ, ਸੋ ਇੱਦਾਂ ਨਹੀਂ ਸੀਗਾ ਮੈਨੂੰ ਸਪੈਸੀਫਿਕਲੀ ਮੈਨੂੰ ਭੇਜੀ, ਉਹਨੂੰ ਜਨੇਰਿਕ ਈਮੇਲ ਭੇਜੀ ਸੀ, ਰਾਈਟ। ਅਤੇ ਅਗੇਨ ਮੈਂ ਧੰਨਵਾਦ ਕਰਦਾ ਉਹ ਜਿਹੜੇ ਮੇਰੇ ਉਸ ਵੇਲੇ ਇੰਚਾਰਜ ਸੀਗਾ, ਜਿਹੜੇ ਕੈਪਟਨ ਤੇ ਮੇਜਰ ਇੰਚਾਰਜ ਸੀਗੇ, ਜਿਨ੍ਹਾਂ ਨੇ ਮੈਂ ਉਹਨੂੰ ਪੁੱਛਿਆ ਵੀ ਹਾਂ ਵੀ ਮੈਨੂੰ ਛੁੱਟੀ ਚਾਹੀਦੀ ਹੈ 2-3 ਦਿਨ ਦੀ, ਮੈਂ ਜਾਣਾ, ਰਾਈਟ, ਅਤੇ ਉਹਨਾਂ ਨੇ ਮੈਨੂੰ ਮੌਕਾ ਦਿੱਤਾ ਉੱਥੇ ਜਾਣ ਦਾ, ਪੈਂਟਾਗਨ। ਅਤੇ ਮੇਰਾ ਬ੍ਰਦਰ ਵੀ ਨਾਲ ਗਿਆ ਸੀਗਾ, ਰਾਈਟ, ਛੋਟਾ ਭਾਈ ਨਾਲ ਗਿਆ ਸੀਗਾ,
ਤੇ ਉੱਥੇ ਸਰ ਮੈਂ ਮਿਲਿਆ ਜਿਹੜੇ ਉੱਥੇ ਆਲਰੇਡੀ 2-3 ਸਿੰਘ ਜਿਹੜੇ ਹੋਏ ਸੀਗੇ, ਉਹਨਾਂ ਨੂੰ ਅਕੋਮੋਡੇਸ਼ਨਾਂ ਮਿਲੀਆਂ ਹੋਈਆਂ ਸੀਗੀਆਂ, ਉਹ ਵੀ ਉੱਥੇ ਅੱਛਾ। ਸੀਗੇ। ਜਿਹੜੇ ਸਿੱਖ ਕੋਲੇਸ਼ਨ ਵਾਲੇ ਵੀ ਉੱਥੇ ਸੀਗੇ, ਹੋਰ ਆਰਗੇਨਾਈਜੇਸ਼ਨ ਵੀ ਕਈ ਉੱਥੇ ਸੀਗੇ। ਤੇ ਆਈ ਥਿੰਕ ਕੁਦਰਤੀ ਪਹਿਲਾਂ ਗੱਲ ਮੇਰੇ ਛੋਟੇ ਭਾਈ ਨੇ, ਉਹਦਾ ਨਾਮ ਬਾਵਾ ਸਿੰਘ ਹੈ, ਉਹਨੇ ਤੋਰੀ ਗੱਲ। ਉਹਨੇ ਇੱਕ ਉੱਥੇ ਵਕੀਲ ਸੀਗਾ, ਉਹਨਾਂ ਗੱਲ ਤੋਰੀ ਵੀ ਹਾਂ ਵੀ ਇੱਦਾਂ ਮੇਰਾ ਬ੍ਰਦਰ ਵੀ ਚਾਹੁੰਦਾ, ਰਾਈਟ। ਤੇ ਉਹਨਾਂ ਨੇ ਫਿਰ ਉਹ ਗੱਲ ਸੁਣ ਕੇ ਉਹਨਾਂ ਨੇ ਫਿਰ ਮੈਨੂੰ ਬਾਅਦ ਚੋਂ ਉੱਥੇ ਨਹੀਂ ਗੱਲ ਕੀਤੀ, ਬਾਅਦ ਚੋਂ ਮੈਨੂੰ ਰੀਚ ਆਊਟ ਕੀਤਾ ਉਹਨਾਂ ਨੇ ਵੀ ਹਾਂ ਬਈ ਇੱਦਾਂ ਗੱਲ ਹੈ। ਤੇ ਉਦੋਂ ਬਾਅਦ ਫਿਰ then we started talking, right, ਤੇ almost every week ਵੀ ਹਾਂ ਵੀ ਇਹ ਇੱਦਾਂ ਕਰਨਾ, ਕਿੱਦਾਂ ਕਰਨਾ, strategy sessions। ਇਹ ਵਕੀਲ ਸਿਰਕੂਲੇਸ਼ਨ ਦੇ ਸੀਗੇ ਜਾਂ ਕੋਈ ਆਊਟਸਾਈਡ ਸੀਗੇ? ਸਿੱਖ ਕੋਲੇਸ਼ਨ ਦੇ one of the founding members, ਅਮਨਦੀਪ ਸਿੱਧੂ, ਉਹ ਜਿਹੜੇ ਉਹ ਡਾਇਰੈਕਟਲੀ ਸਿੱਖ ਕੋਲੇਸ਼ਨ ਉਹ ਪ੍ਰੋ ਬੋਨੋ ਕੰਮ ਕਰਦੇ ਸੀਗੇ ਸਿੱਖ ਕੋਲੇਸ਼ਨ ਲਈ, ਪਰ ਉਹ ਸਿੱਖ ਕੋਲੇਸ਼ਨ ਦੇ ਫਾਊਂਡਿੰਗ ਮੈਂਬਰ ਸੀਗੇ। ਆਈ ਥਿੰਕ ਉਹਨਾਂ ਨਾਲ, ਮੈਂ ਜੇ ਮਿਸਟੇਕ ਨਾ ਕਰਦਾ ਹਾਂ, ਉਹਨਾਂ ਨਾਲ ਮੇਰੇ ਭਾਈ ਦੀ ਗੱਲ ਹੋਈ ਸੀ। ਓਕੇ। ਜਦੋਂ ਤੁਸੀਂ ਦੱਸ ਰਹੇ ਹੋ ਵੀ ਉੱਥੇ ਤੁਸੀਂ ਕਹਿ ਰਹੇ ਸੀਗੇ ਵੀ ਕੁਝ ਹੋਰ ਵੀ ਫੌਜੀ ਆਏ ਸੀ ਜਿਨ੍ਹਾਂ ਨੂੰ ਕੁਝ ਅਕੋਮੋਡੇਸ਼ਨਸ ਮਿਲੀਆਂ ਸੀ, ਕੀ ਅਕੋਮੋਡੇਸ਼ਨਸ ਮਿਲੀਆਂ ਹੋਈਆਂ ਸੀ ਜਿਹੜੇ ਤੁਹਾਡੀ ਫਾਈਟ ਤੋਂ ਪਹਿਲਾਂ? ਹਾਂਜੀ, ਪਹਿਲਾਂ ਜਿਹੜੇ ਉਹ ਇੰਡੀਵਿਜੂਅਲ ਬੇਸਿਸ ਤੇ ਸੀਗੇ, ਰਾਈਟ। ਜਿਹੜੇ ਇੱਕ ਡਾਕਟਰ ਸੀਗੇ, ਇੱਕ ਡੈਂਟਿਸਟ ਸੀਗੇ ਤੇ ਇੱਕ ਲਿੰਗੁਇਸਟ ਸੀਗੇ, ਰਾਈਟ। ਉਹਨਾਂ ਨੂੰ ਡਿਸਟਿੰਕਟਲੀ ਜਿਹੜੇ ਉਹਨਾਂ ਦੇ ਰਿਕੁਆਇਰਮੈਂਟ ਦੇ ਬੇਸਿਸ ਤੇ, ਜਿੱਦਾਂ ਮੇਰੀ ਅੰਡਰਸਟੈਂਡਿੰਗ ਹੈ, ਰਾਈਟ, ਉਹਨਾਂ ਦੀ ਰਿਕੁਆਇਰਮੈਂਟ ਬੇਸਿਸ ਤੇ ਵੀ ਹਾਂ ਵੀ ਸਾਨੂੰ ਡਾਕਟਰਾਂ ਦੀ ਲੋੜ ਹੈ, ਸਾਨੂੰ ਡੈਂਟਿਸਟ ਦੀ ਲੋੜ ਹੈ, ਸਾਨੂੰ ਲਿੰਗੁਇਸਟ ਦੀ ਲੋੜ ਹੈ। ਇੰਡੀਵਿਜੂਅਲ ਬੇਸਿਸ ਤੇ ਉਹਨਾਂ ਨੂੰ ਅਕੋਮੋਡੇਸ਼ਨਾਂ ਮਿਲੀਆਂ ਸੀਗੀਆਂ। ਆਈ ਥਿੰਕ ਉਹ ਮਿਲੀਆਂ ਸੀ, ਅਗੇਨ ਮੈਂ ਰੋਂਗ ਨਾ ਹੋਵਾਂ, ਆਈ ਥਿੰਕ 2009-10 ਦੀ ਗੱਲ ਹੈ ਜਦੋਂ ਉਹਨੂੰ ਮਿਲੀਆਂ ਸੀਗੀਆਂ। ਜੀ ਜੀ। ਸੋ ਡੈਫੀਨੇਟਲੀ, ਸੋ ਕਿਤੇ ਨਾ ਕਿਤੇ ਜਿੱਦਾਂ ਤੁਸੀਂ ਦੱਸਿਆ ਵੀ ਫਰੇਮਵਰਕ ਕੋਈ ਨਹੀਂ ਸੀ ਉਸ ਟਾਈਮ ਦੇ ਉੱਤੇ। ਚਲੋ, ਪਰ ਆ ਜਿੱਦਾਂ ਦੀ ਇਹ ਜੇ ਇੰਡੀਵਿਜੂਅਲ ਦੇ ਤੌਰ 'ਤੇ ਮਿਲਦੀ, ਬੰਦੇ ਨੂੰ ਹੌਸਲਾ ਜਿਹਾ ਵੱਧਦਾ ਵੀ ਹਾਂ ਚਲੋ ਦੇਅਰ ਇਜ਼ ਅ ਵੇ, ਵੀ ਕੋਈ ਨਾ ਕੋਈ ਰਾਹ ਜਿਹੜਾ ਆ ਉਹ ਬਣ ਸਕਦਾ ਹੁੰਦਾ ਆ, ਇੱਦਾਂ ਜਿਹੜਾ ਉਹ ਹੋ ਸਕਦਾ ਆ। ਜਦੋਂ ਤੁਸੀਂ ਇਹ ਤੁਹਾਡੇ ਮੈਂ ਗੱਲ 'ਚ ਗੱਲ ਕਰਦਾ ਇੰਟਰਸਟਿੰਗਲੀ, ਮੈਂ ਤੁਸੀਂ ਪੁੱਛਿਆ ਵੀ ਕਿਹੜੇ ਐਫਰਟਸ ਕੀਤੇ ਰਹੇ। ਜਦੋਂ ਮੈਂ ਉੱਥੇ ਨਿਊਯਾਰਕ ਵਿੱਚ ਜਿਹੜੀ ਸਿੱਖ ਡੇ ਪਰੇਡ ਹੁੰਦੀ ਹੈ, ਉਹ ਮੈਂ ਹਮੇਸ਼ਾ ਉੱਥੇ ਜਾਣ ਦੀ ਕੋਸ਼ਿਸ਼ ਕਰਨੀ ਤਾਂ ਕਿ ਮੈਨੂੰ ਕੋਈ ਨਾ ਕੋਈ ਮਿਲ ਜਾਵੇ ਜਿਹੜਾ ਮੈਨੂੰ ਹੈਲਪ ਕਰ, ਜਦੋਂ ਮੈਂ ਅਕੈਡਮੀ ਸੀਗਾ, ਜਿਹੜਾ ਮੈਨੂੰ ਹੈਲਪ ਕਰ ਸਕੇ ਇਸ ਰਾਈਡ। ਤੇ ਉਦੋਂ ਮੈਨੂੰ ਚੇਤਾ, ਮੈਨੂੰ ਜਿਹੜੇ 2 ਸਿੰਘ ਭਰਤੀ ਹੋਏ ਸੀਗੇ ਪਹਿਲਾਂ, ਉਹ ਉੱਥੇ ਆਏ ਸੀਗੇ ਉਸ ਪਰੇਡ ਤੇ। ਮੈਨੂੰ ਮਿਲਣ ਦਾ ਮੌਕਾ ਨਹੀਂ ਮਿਲਿਆ, ਪਰ ਉਹ ਆਏ ਸੀਗੇ ਤੇ ਮੈਨੂੰ ਕਾਫੀ ਮੈਂ ਆਈ ਵਾਸ ਲਾਈਕ ਦੈਟਸ ਅਮੇਜ਼ਿੰਗ, ਰਾਈਟ, ਵੀ ਹਾਂ ਇਹਨਾਂ ਨੂੰ ਅਲਾਉਡ ਹੋ ਗਿਆ, ਰਾਈਟ। ਸੋ ਦੈਟ ਵਾਸ ਅ ਸੋਰਸ ਆਫ ਇਨਸਪੀਰੇਸ਼ਨ ਸਰਟਨਲੀ। ਪਰ ਅਗੇਨ ਉੱਥੇ ਵੀ ਉਹ ਸਿੱਖ ਡੇ ਪਰੇਡਾਂ ਤੇ ਵੀ ਮੈਂ ਤਿੰਨ ਵਾਰੀ ਗਿਆ, ਮੈਂ 3 ਸਾਲ ਗਿਆ ਮੈਂ, ਰਾਈਟ। ਉੱਥੇ ਜਦੋਂ ਮੈਂ ਪੜ੍ਹਦਾ ਉੱਥੇ ਵੀ ਕੋਈ ਹੱਥ ਪੱਲਾ ਲੱਗਿਆ ਨਹੀਂ। ਬਿਲਕੁਲ, ਤੁਸੀਂ ਉਹ ਗੱਲ ਸਹੀ ਦੱਸੀ ਵੀ ਜੋ ਸਿੱਖ ਹੁਣ ਅਕੰਪਲਿਸ਼ ਕਰ ਚੁੱਕੇ ਆ, ਉਸ ਟਾਈਮ ਤੇ ਉਹ ਗੱਲ ਨਹੀਂ ਸੀ। ਆਪਾਂ ਇਹ 2010 ਤੋਂ ਪਹਿਲਾਂ ਦੀਆਂ ਗੱਲਾਂ ਕਰ ਰਹੇ ਹਾਂ। ਹਾਂਜੀ। ਉਸ ਟਾਈਮ ਦੇ ਉੱਤੇ ਆਪਣੀ ਕਿੰਨੀ ਕੁ ਪਾਵਰ ਸੀ, ਪੋਲੀਟੀਕਲੀ ਕਹਿ ਲਓ ਜਾਂ ਉੱਦਾਂ ਕਹਿ ਲਓ, ਕੀ ਕਨੈਕਸ਼ਨ ਸੀਗੇ, ਕਾਫੀ ਉਸ ਚੀਜ਼ ਦੇ ਵਿੱਚ ਹਰ ਇੱਕ ਜਾਣਾ ਇੱਕ ਆਪਣੀ ਇੰਡੀਵਿਜੂਅਲ ਬੈਟਲ ਉਸ ਟਾਈਮ ਦੇ ਉੱਤੇ ਥਾਂ ਦੇ ਉੱਤੇ ਜਿਹੜੀ ਉਹ ਲੜ ਰਿਹਾ ਸੀਗਾ। ਸੋ ਹੁਣ ਜਦੋਂ ਤੁਸੀਂ ਇਸ ਦੌਰ ਦੇ ਵਿੱਚੋਂ ਗੁਜ਼ਰ ਰਹੇ ਆ, ਰਾਹ ਲੱਭ ਰਹੇ ਆ ਵੀ ਕੋਈ ਇੱਧਰੋਂ ਮਿਲ ਜੇ, ਕਿਤੋਂ ਵੀ ਮਿਲ ਜਾਵੇ, ਕੁਛ ਵੀ ਆ, ਉਸ ਟਾਈਮ ਦੇ ਉੱਤੇ ਗਰੂਮਿੰਗ ਸਟੈਂਡਰਡਸ ਫਿਰ ਇੱਦਾਂ ਹੀ ਸੀਗੇ? ਸੋ ਤੁਹਾਨੂੰ ਜਿੱਦਾਂ ਵਾਲ ਕੱਟ ਕੇ ਸ਼ੇਵ ਕਰਕੇ ਹੀ ਰੱਖਣਾ ਸੀਗਾ ਜਾਂ ਦਾੜੀ ਦੂੜੀ ਮਾੜੀ ਮੋੜੀ ਰੱਖਣ ਦੀ ਕੋਈ ਇਜਾਜ਼ਤ ਵਗੈਰਾ ਜਾਂ ਕੁਛ ਨਹੀਂ ਸੀਗਾ ਇੱਦਾਂ? ਨਹੀਂ, ਸੋ ਤੁਹਾਨੂੰ ਫੁੱਲ ਜਿਹੜੇ ਸਟੈਂਡਰਡ, ਜਿਹੜਾ ਆਰਮੀ ਦਾ ਸਟੈਂਡਰਡ ਹੈ, ਪੂਰਾ ਸ਼ੇਵ ਕਰਨਾ, ਰਾਈਟ, ਉਸ ਵੇਲੇ ਜੇ ਸੋ ਉਹ ਸੀਗਾ, ਰਾਈਟ। ਇੱਦਾਂ ਕੋਈ ਨਹੀਂ ਸੀਗਾ ਵੀ ਤੁਸੀਂ ਜਿਹੜੇ ਆਈ ਥਿੰਕ ਜਿਹਨਾਂ ਨੂੰ ਦਾੜੀ ਦੀ ਉਸ ਵੇਲੇ ਅਲਾਉਡ ਸੀਗਾ, ਮੇਰੇ ਖਿਆਲ ਉਹ ਜਿਹੜੇ ਅਗੇਨ ਨਾਟ 100% ਜਿਹੜੇ ਆਰਥੋਡਾਕਸ ਜੂਇਸ਼ ਚੈਪਲਨ ਸੀਗੇ, ਉਹਨਾਂ ਨੂੰ ਮੇਰੇ ਖਿਆਲ ਦਾੜੀ ਦਾ ਅਲਾਉਡ ਸੀਗਾ ਉਸ ਵੇਲੇ, ਜਾਂ ਉਹਨਾਂ ਚੋਂ ਜਿਹੜੇ ਪੁਰਾਣੇ ਸੀਗੇ ਜਿਹਨਾਂ ਨੂੰ ਗ੍ਰੈਂਡਫਾਦਰ ਕੀਤਾ ਸੀਗਾ, ਉਹ ਸੀਗੇ ਉਸ। ਪਰ ਹੋਰ ਕਿਸੇ ਨੂੰ ਅਲਾਉਡ ਨਹੀਂ ਸੀਗਾ ਰਿਲੀਜੀਅਸ ਅਕੋਮੋਡੇਸ਼ਨ ਤੇ ਦਾੜੀ ਰੱਖਣਾ ਜਾਂ ਕੁਛ ਵੀ ਕਰਨਾ। ਸੋ ਇਸ ਤੋਂ ਬਾਅਦ ਫਿਰ ਤੁਹਾਡਾ ਨੈਕਸਟ ਸਟੈਪ ਕੀ ਹੋਇਆ? ਹੁਣ ਤੁਸੀਂ ਵਕੀਲਾਂ ਦੇ ਨਾਲ ਲਗਾਤਾਰ ਗੱਲ ਕਰ ਰਹੇ ਆ, ਕੋਈ ਰਾਹ ਲੱਭ ਰਹੇ ਆ ਵੀ ਕਿੱਦਾਂ ਜਿਹੜਾ ਇਸ ਦੇ ਵਿੱਚ ਹੋਵੇ। ਸੋ ਵੇਅਰ ਵਾਸ ਦੈਟ ਬ੍ਰੇਕ ਥਰੂ, ਕਿੱਥੇ ਆਇਆ?
Yeah. ਪਹਿਲਾਂ ਮੈਂ ਆਈ ਥਿੰਕ ਇਹ ਮੈਂ ਸਟ੍ਰੈਸ ਕਰਨਾ ਚਾਹੁੰਦਾ ਵੀ ਜਿਹੜਾ ਮੇਰਾ ਕੇਸ ਉਸ ਵੇਲੇ ਜਿਹੜਾ ਮੇਰੀ ਸਾਰੀ ਜਿਹੜੀ ਸਟਰਗਲ ਸੀ ਵੈਰੀ ਪ੍ਰੋਫੈਸ਼ਨਲੀ ਹੈਂਡਲ ਕੀਤੀ ਰਾਈਟ ਆਈ ਕੈਨ ਨਾਟ ਐਮਫਸਾਈਜ਼ ਦੈਟ ਕਿ ਇਹ ਇਦਾਂ ਦੀਆਂ ਜਿਹੜੀਆਂ ਲੜਾਈਆਂ ਹੁੰਦੀਆਂ ਨੇ ਜਿਹੜੀਆਂ ਕੌਮ ਦੇ ਲੈਵਲ ਤੇ ਰਾਈਟ ਯੂ ਨੀਡ ਪ੍ਰੋਫੈਸ਼ਨਲ ਪੀਪਲ ਜਿਹੜੇ ਪ੍ਰੋਫੈਸ਼ਨਲ ਲਾਇਰ ਹੁੰਦੇ ਨੇ ਪ੍ਰੋਫੈਸ਼ਨਲ ਕਮਿਊਨਿਟੀ ਆਰਗੇਨਾਈਜ਼ਰ ਹੁੰਦੇ ਨੇ ਪ੍ਰੋਫੈਸ਼ਨਲ ਮੀਡੀਆ ਪਰਸਨਲ ਹੁੰਦੇ ਨੇ ਰਾਈਟ ਤੇ ਕਿਉਂਕਿ it takes full effort full time right ਬਾਜੀ ਵੇਲੇ ਆਪਣੇ ਕਈ ਵਾਰੀ ਆਪਾਂ ਲੜਾਈਆਂ ਲੜਨ ਦੀ ਕੋਸ਼ਿਸ਼ ਕਰ ਜਿਵੇਂ ਆਪਣੇ ਕਹਾਵਤ ਹੈ ਵੀ ਹਾਂ ਵੀ ਜੇ ਗਿੱਦੜ ਮਾਰਨਾ ਸ਼ੇਰ ਨੂੰ ਮਾਰਨ ਦਾ ਸਮਾਨ ਲੈ ਕੇ ਜਾਣਾ ਚਾਹੀਦਾ ਰਾਈਟ ਤੇ ਆਪਣੇ ਬਾਜੀ ਵੇਲੇ ਗਿੱਦੜ ਮਾਰਨ ਨੂੰ ਮੁਰਗਾ ਵੱਢਣ ਦਾ ਸਮਾਨ ਲੈ ਕੇ ਜਾਂਦੇ ਨੇ ਸੋ we have to treat everything as if it's ਰੌਲੇ ਰੱਪੇ ਨਾਲ ਨਹੀਂ ਬਹੁਤ ਹੀ ਅਪਰੋਚ ਤੁਹਾਡੀ ਜਿੱਦਾਂ ਤੁਸੀਂ ਦੱਸ ਬਹੁਤ ਹੀ ਪ੍ਰੋਫੈਸ਼ਨਲ ਅਪਰੋਚ ਦੇ ਨਾਲ ਚੱਲਣਾ ਪੈਂਦਾ ਇਸ ਚੀਜ਼ 'ਚ ਐਂ ਸੋਚੋ ਨਾ ਵੀ ਜੇ ਮੈਂ ਕਿਸੇ ਕਾਰਪੋਰੇਟ ਵਰਲਡ ਵਿੱਚ ਆ ਉਹ ਮੀਟਿੰਗਾਂ ਕਿੱਦਾਂ ਰਨ ਕਰੀਦੀਆਂ ਪ੍ਰੋਗਰਾਮ ਕਿੱਦਾਂ ਮੈਨੇਜ ਕਰੀਦੇ that should be the standard if not higher ਕੋਈ ਵੀ ਜਿਹੜਾ ਪੰਥ ਦਾ ਕੰਮ ਹੈ ਕੋਈ ਪੰਥ ਦੀ ਜਿਹੜੀ ਕੋਈ ਪ੍ਰੋਬਲਮ ਆ ਸੋਲਵ ਫਾਈਟ ਕਰਨੀ ਹੈ that's the standard right ਤੇ that ਉਹੀ ਸਟੈਂਡਰਡ ਸਿੱਖ ਪੁਲਿਸ ਵਾਲਿਆਂ ਨੇ ਜਾਂ ਉੱਥੇ ਜਿਹੜੀ ਟੀਮ ਸੀ ਬੈਕਟ ਫੰਡ ਵਾਲਿਆਂ ਨੇ ਉਹੀ ਸਟੈਂਡਰਡ ਕੀਤਾ ਰਾਈਟ ਸੋ ਪਹਿਲੀ ਗੱਲ ਤਾਂ ਇਹ ਸੀ ਵੀ ਮੈਂ ਬੇਸਿਕਲੀ ਜਿੱਦਾਂ ਕਹਿੰਦੇ ਨੇ ਇਟਸ ਅ ਸਲੋ ਗ੍ਰਾਈਂਡ ਆ ਰਾਈਟ 100% ਬਾਜੀ ਵਾਲੇ ਆਪਣੇ ਬੰਦੇ ਜਿਵੇਂ ਕੰਮ ਬਾਅਦ ਚ ਘੱਟ ਕਰਦੇ ਨੇ ਮੀਡੀਆ ਦੇ ਅਖਬਾਰਾਂ ਪਹਿਲਾਂ ਛਾਪਦੇ ਨੇ ਰਾਈਟ ਰੌਲਾ ਜ਼ਿਆਦਾ ਪੈਂਦਾ ਰਾਈਟ ਤੇ so week after week of meetings week after week ਜਿਹੜੇ relevant stakeholder ਨੇ ਰਾਈਟ ਜਿਹੜੇ ਸਪੋਰਟ ਲੈਣੀ ਜਨਰਲਾਂ ਦੀ ਰਿਟਾਇਰਡ ਜਨਰਲਾਂ ਦੀ ਸਪੋਰਟ ਲੈਣੀ ਪੋਲੀਟੀਸ਼ੀਅਨਾਂ ਦੀ ਸਪੋਰਟ ਉਹਨਾਂ ਚਿੱਠੀਆਂ ਲਿਖਾ ਕੇ ਉਹ ਪੈਕੇਟ ਬਿਲਡ ਕਰਨੇ ਰਾਈਟ ਜਿਹੜੇ ਲੀਗਲ ਕਾਗਜ਼ ਪੱਤਰ ਤਿਆਰ ਕਰਨੇ ਰਾਈਟ ਮੀਡੀਆ ਨੂੰ ਕਿੰਨਾ ਕੀ ਦੇਣਾ ਰਾਈਟ ਉਹ ਜਿਹੜੀ ਸਟ੍ਰੈਟਜੀ ਦੇ ਬੈਕ ਹੈਂਡ ਸਟ੍ਰੈਟਜੀ ਦੀ I mean ਮੈਂ ਇਹਨਾਂ ਨੂੰ ਹੱਸਦਾ ਹੁੰਦਾ ਵੀ ਉਹ ਮੈਨੂੰ ਐ ਆ ਵੀ ਇਟਸ ਲਾਈਕ ਅ ਸਪੈਸ਼ਲ ਫੋਰਸਿਸ ਟੀਮ ਰਾਈਟ ਜਿਹੜੀ ਸਪੈਸ਼ਲ ਫੋਰਸਿਸ ਟੀਮ ਬੰਦੇ ਘੱਟ ਰਿਸੋਰਸਿਸ ਘੱਟ but they punch very well above their weight right ਤੇ ਅਕਸਰ ਸਿੱਖ ਕੌਮ ਨੂੰ ਇਹੀ ਮਾਡਲ ਅਪਲਾਈ ਕਰਨਾ ਚਾਹੀਦਾ ਕਿਉਂਕਿ ਸਾਡੇ ਕੋਲ ਨੰਬਰ ਤੇ ਰਿਸੋਰਸਿਸ ਘੱਟ ਨੇ ਰਾਈਟ ਸੋ ਜਿੰਨੇ ਵੀ ਸਾਡੇ ਲਿਮਿਟਿਡ ਰਿਸੋਰਸਿਸ ਨੇ ਲਿਮਿਟਿਡ ਪਰਸਨਲ ਐਫਰਟ ਹੈ ਉਹ ਰਿਕੁਆਇਰਮੈਂਟ ਕਰਦੇ ਨੇ ਕਿ ਉਹ ਨੀਡ ਟੂ ਪੰਚ ਅਬਵ ਦ weight ਜਿਵੇਂ ਟੈਕਸ 10x ਜਾਂ 100x ਰਿਟਰਨ ਲੈਣਾ ਪੈਣਾ ਜਿਹੜੇ ਉਸ ਸਾਡੇ ਰਿਸੋਰਸਿਸ ਤੇ ਰਾਈਟ ਤੇ ਉਹਨਾਂ ਨੇ ਉਹ ਕੀਤਾ ਪਹਿਲੀ ਮੇਰੀ ਪ੍ਰੋਬਲਮ ਸੀ ਵੀ ਮੈਂ ਉਸ ਵੇਲੇ ਅਗੇਨ ਸਾਰਾ ਸ਼ੇਪਡ ਸੀਗਾ ਸਭ ਕੁਝ ਸੀਗਾ ਤੇ ਮੈਂ ਨਵੀਂ ਯੂਨਿਟ ਸਟਾਰਟ ਕਰਨਾ ਸੀਗਾ ਮਜ਼ੂਰੀ ਤੋਂ ਮੈਂ ਨਾਰਥਰਨ ਵਰਜੀਨੀਆ ਦੇ ਵਿੱਚ ਨਵੀਂ ਯੂਨਿਟ ਫੋਰਟ ਬੈਲਵੋਰ ਸਟਾਰਟ ਤੁਸੀਂ ਇਸ ਟਾਈਮ ਕੈਪਟਨ ਬਣ ਚੁੱਕੇ ਸੀ ਹਾਂਜੀ ਕੈਪਟਨ ਬਣ ਚੁੱਕਾ ਸੀਗਾ ਤੇ ਮੈਂ ਜਿਹੜੀ ਕੈਪਟਨ ਕੋਰਸ ਸੀਗਾ ਮੇਰਾ ਚੱਲਦਾ ਸੀਗਾ ਮਜ਼ੂਰੀ ਵਿੱਚ ਉਹ ਖਤਮ ਕਰਕੇ ਮੈਂ ਜਾਣਾ ਸੀਗਾ ਫੋਰਟ ਬੈਲਵੋਰ ਵਰਜੀਨੀਆ ਵਿੱਚ ਨਵੀਂ ਯੂਨਿਟ ਉਹ ਟ੍ਰਾਂਜੀਸ਼ਨ ਕਿੱਦਾਂ ਕਰਨਾ ਇਹ ਕਾਫੀ ਇੰਟਰਸਟਿੰਗ ਸੀਗਾ ਇਹਨਾਂ ਨੇ ਗਰੁੱਪ ਨੇ ਸਟ੍ਰੈਟਜੀ ਕੀਤੀ ਵੀ ਹਾਂ ਵੀ ਤੂੰ ਛੁੱਟੀ ਲੈ ਮਹੀਨੇ ਦੀ ਛੁੱਟੀ ਲੈ ਛੁੱਟੀ ਲੈ ਕੇ ਆਪਣੇ ਦਸਤਾਰ ਬਣਨੀ ਸ਼ੁਰੂ ਕਰ ਦੇ ਦਾੜੀ ਗਰੋ ਕਰਨੀ ਸ਼ੁਰੂ ਕਰ ਦੇ ਤੇ ਜਦੋਂ ਤੂੰ ਸ਼ੋ ਅਪ ਕਰੇਗਾ ਤੇ ਤੂੰ ਦਾੜੀ ਕੇਸਾਂ ਨਾਲ ਪੱਗ ਨਾਲ ਤੂੰ ਰਿਪੋਰਟ ਕਰੇਗਾ ਪਹਿਲੇ ਦਿਨ ਆਪਣੀ ਹੁਣ ਉਹਦਾ ਰਿਸਕ ਇਹ ਸੀਗਾ ਵੀ ਮੂਰੇ ਕਹਿਣਗੇ ਹਾਂ ਵੀ ਤੂੰ ਤਾਂ ਆਊਟ ਆਫ ਰੈਗੂਲੇਸ਼ਨ ਆ ਤੇ ਹਲੇ ਅਕੋਮੋਡੇਸ਼ਨ ਮਿਲੀ ਨਹੀਂ ਰਾਈਟ ਸੋ ਇੱਕ ਤਰ੍ਹਾਂ ਦਾ ਅਸੀਂ ਉਹ ਵੀ ਸਟ੍ਰੈਟਜੀ ਸੀ ਵੀ ਕਿਵੇਂ ਪੁਸ਼ ਕਰਨਾ ਧੱਕਾ ਕਿਵੇਂ ਲਾਉਣਾ ਆਰਮੀ ਦੇ ਅਗੇਂਸਟ ਵੀ ਹਾਂ ਵੀ ਦੇਖਦੇ ਆ ਕਿ ਉਹ ਫੋਲਡ ਕਰਦੇ ਕਿ ਉਹ ਅਕੋਮੋਡੇਟ ਕਰਦੇ ਤੇ ਮੈਂ ਬਹੁਤ ਧੰਨਵਾਦ ਆ ਜਿਹੜਾ ਮੇਰਾ ਉੱਥੇ ਕਮਾਂਡਰ ਸੀ ਕਰਨਲ ਬੋਲਟਨ ਉਹਨੇ ਜਿਵੇਂ ਨਵਾਂ ਕਮਾਂਡਰ ਜਿਹੜਾ ਸੀਗਾ ਮੇਰੇ 249th ਇੰਜੀਨੀਅਰ ਬਟਾਲੀਅਨ ਤੇ ਇੰਨੀ ਵਧੀਆ ਉਹਨੇ ਲੀਡਰਸ਼ਿਪ ਸ਼ੋਅ ਕੀਤੀ ਕਿ ਉਹਨੇ ਆਪਣੇ ਸਿਰ ਤੇ ਰਿਸਕ ਲਿਆ ਤੇ ਮੈਨੂੰ ਉਹਨੇ ਉੱਥੇ ਇਹ ਦਸੰਬਰ ਦੀ ਗੱਲ ਹੈ ਦਸੰਬਰ 2016 ਦੀ 15 ਦੀ ਮੈਨੂੰ ਉੱਥੇ ਰਿਪੋਰਟ ਕਰਨ ਦਾ ਅਲਾਓ ਕੀਤਾ ਦਾੜੀ ਕੇਸਾਂ ਨਾਲ ਰਾਈਟ ਤੇ
again she could have gotten in trouble, ਪਰ ਉਹਦੇ ਕੈਰੈਕਟਰ ਤੇ ਉਹਦੇ ਲੀਡਰਸ਼ਿਪ ਨੂੰ ਸਪੀਕਸ ਵੋਲਿਊਮਸ, ਰਾਈਟ, ਕਿ ਉਹਨੇ ਮੈਨੂੰ ਇੰਨੀ ਹੈਲਪ ਕਰਨ ਦੀ ਕੋਸ਼ਿਸ਼ ਕੀਤੀ। ਤੇ ਉਦੋਂ ਬਾਅਦ ਫਿਰ ਬੈਕ ਸਾਈਡ ਤੇ ਜਿਹੜੀ ਟੀਮ ਸੀਗੀ ਸਾਰੇ ਇਹਨਾਂ ਨੇ ਪੈਂਟਾਗਨ ਦੇ ਵਕੀਲਾਂ ਨਾਲ ਪੈਂਟਾਗਨ ਦੇ ਵਿੱਚ ਗੱਲ ਕਰਦੇ ਸੀਗੇ, ਉਹਨਾਂ ਨੇ ਮੈਨੂੰ ਟੈਂਪਰੇਰੀ ਰਿਲੀਜੀਅਸ ਅਕੋਮੋਡੇਸ਼ਨ, ਮੈਨੂੰ ਚੇਤਾ ਮੇਰੀ ਆਈ ਥਿੰਕ ਮੇਰੇ ਜਨਮ ਦਿਨ ਤੋਂ ਇੱਕ ਦਿਨ ਪਹਿਲਾਂ ਮੈਨੂੰ ਦਸੰਬਰ 'ਚ ਅਕੋਮੋਡੇਸ਼ਨ ਮਿਲੀ ਸੀ। ਸੋ ਇਟ ਵਾਸ ਅ ਗੁੱਡ ਬਰਥਡੇ ਗਿਫਟ। ਦਸੰਬਰ 10 ਦਾ ਜੀ। ਸੋ ਦਸੰਬਰ 10 ਤੋਂ ਪਹਿਲਾਂ, ਸੋ ਆ ਹੁਣ 2025 ਚੱਲਦਾ ਤੇ ਇਹ ਆਲਮੋਸਟ ਐਗਜ਼ੈਕਟਲੀ 10 ਸਾਲ ਪਹਿਲਾਂ ਦੀ ਗੱਲ ਹੈ ਇਹ। ਵਾਓ, ਆਪਾਂ ਉਹਨਾਂ ਦਿਨਾਂ 'ਚ 10 ਸਾਲ ਬਸ ਉਹਨਾਂ ਦਿਨਾਂ 'ਚ 10 ਸਾਲ ਪਹਿਲਾਂ ਦੀ ਗੱਲ ਹੈ ਜਦੋਂ ਮੈਨੂੰ ਪਹਿਲੀ ਮੇਰੀ ਟੈਂਪਰੇਰੀ ਅਕੋਮੋਡੇਸ਼ਨ ਮਿਲੀ। ਮੈਨੂੰ ਇਟ ਵਾਸ ਅਨਰੀਅਲ ਕਿ ਹਾਂ ਵੀ ਜਿਹੜਾ ਮੈਂ ਆਪਣੇ ਆਪ ਨੂੰ ਵਾਅਦਾ ਕੀਤਾ ਸੀਗਾ 2006 ਵਿੱਚ ਉਧਰ ਬਾਰਬਰ ਸ਼ਾਪ ਦੇ ਮੂਹਰੇ ਖੜ ਕੇ, ਐਟਲੀਸਟ ਮੇਰੇ ਲਈ ਤਾਂ ਇਹ ਟਰੂ ਹੋ ਰਿਹਾ ਵੀ ਹਾਂ ਵੀ ਮੈਨੂੰ ਇਹ ਮੌਕਾ ਆਪਣੇ ਦਾੜੀ ਕਿਸ ਤਰ੍ਹਾਂ ਸਰਵ ਕਰਨ ਦਾ, ਕਿਉਂਕਿ ਮੈਂ ਅਕਸਰ ਕਹਿੰਦਾ ਹੁੰਦਾ ਸੀਗਾ ਜਦੋਂ ਅਸੀਂ ਕੈਡੈਟ ਸੀਗੇ, ਆਪਣੇ ਨਾਲ ਦੇ ਕੈਡੈਟਾਂ ਨਾਲ ਗੱਲਬਾਤ ਕਰਨੀ, ਕਿਸੇ ਨੇ ਕਹਿਣਾ ਵੀ ਮੈਂ 5 ਸਾਲਾਂ ਨੇ, ਕਿਸੇ ਨੇ ਕਹਿਣਾ ਮੈਂ 10 ਸਾਲਾਂ ਨੇ। ਮੈਂ ਹੱਸਦਾ ਹੁੰਦਾ ਸੀ ਵੀ ਮੈਨੂੰ ਭਾਵੇਂ ਸਾਰੀ ਉਮਰ ਦਾ ਕੰਟਰੈਕਟ ਕਰ ਲਓ, ਮੈਨੂੰ ਦਾੜੀ ਕੇਸ ਰੱਖ ਲੈਣਾ ਤਾਂ ਸਾਰੀ ਉਮਰ ਦਾ ਕੰਟਰੈਕਟ ਕਰ, ਸਾਰੀ ਉਮਰ ਫੌਜੀ ਆ। ਹਾਂ। ਤੇ ਸੋ ਇਟ ਵਾਸ ਕਾਈਂਡ ਆਫ ਅਨਰੀਅਲ ਕਿ 2015 ਵਿੱਚ 5 ਸਾਲ ਤੋਂ ਹੀ ਜਿਵੇਂ ਮੈਨੂੰ ਇਹ ਮੌਕਾ ਮਿਲ ਗਿਆ, ਕਿਉਂਕਿ ਉਦੋਂ ਪਹਿਲਾਂ ਮੇਰਾ ਮੇਨ ਫੋਕਸ ਸੀਗਾ ਵੀ ਮੈਂ ਕਿਵੇਂ ਨਾ ਕਿਵੇਂ ਬੈਸਟ ਸੋਲਜਰ ਬਣਨ ਦੀ ਕੋਸ਼ਿਸ਼ ਕਰਾਂ, ਰਾਈਟ, ਤਾਂ ਕਿ ਕੱਲ ਨੂੰ ਕੋਈ ਕਹਿ ਨਾ ਸਕੇ ਵੀ ਹਾਂ ਵੀ ਇਹ ਤਾਂ ਨਕਮਾ ਜਿਹਾ ਬੰਦਾ, ਇਹਨੂੰ ਰਾਈਟ ਅਗੇਨ ਇਟ ਗੋਜ਼ ਬੈਕ ਟੂ ਪੱਗ ਦੀ ਬਹੁਤ ਰਿਸਪੌਂਸਿਬਿਲਿਟੀ ਬੜੀ ਹੁੰਦੀ ਹੈ, ਰਾਈਟ। ਤੇ ਮੈਨੂੰ ਐ ਸੀ ਵੀ ਮੈਂ ਅਕੈਡਮੀ ਵਿੱਚ ਵੀ ਤੇ ਪਹਿਲੇ ਜਿਹੜੇ 5 ਸਾਲ ਲਾਏ ਨੇ ਵੀ ਆਪਣਾ ਰੈਕਡ ਇੰਨਾ ਵਧੀਆ ਬਣਾਵਾਂ ਤਾਂ ਕਿ ਕੱਲ ਨੂੰ ਕੋਈ ਕੁਐਸਚਨ ਨਾ, ਜਦੋਂ ਮੈਨੂੰ ਅਕੋਮੋਡੇਸ਼ਨ ਮੰਗਾ ਕੱਲ ਨੂੰ ਕੋਈ ਕੁਐਸਚਨ ਨਾ ਕਰ ਸੇ ਵੀ ਹਾਂ ਵੀ ਇਹ ਤੋਂ ਤਾਂ ਆਹ ਨਹੀਂ ਗੱਲ ਹੋਣੀ ਵੀ ਤੂੰ ਅਕੋਮੋਡੇਸ਼ਨ ਕਿੱਧਰੋਂ ਮੰਗਦਾ, ਰਾਈਟ। ਸੋ ਉਸ ਰੈਕਡ ਬੰਦ ਕਰਕੇ ਰੱਖਣੇ ਦੂਜਿਆਂ ਦੇ, ਦੈਟਸ ਰਾਈਟ। ਸੋ ਉਸ ਰੈਕਡ ਤੇ ਮਹਾਰਾਜ ਨੇ ਮਿਹਰ ਕੀਤੀ, ਉਸ ਰੈਕਡ ਤੇ ਖੜ ਕੇ ਮੈਨੂੰ ਦਸੰਬਰ ਵਿੱਚ ਟੈਂਪਰੇਰੀ ਅਕੋਮੋਡੇਸ਼ਨ ਮਿਲੀ। ਤੇ ਉਦੋਂ ਬਾਅਦ ਉੱਤੋਂ ਆਰਡਰ ਆਇਆ, ਮੇਰੇ ਖਿਆਲ ਜਨਵਰੀ 2016 ਦੀ ਗੱਲ ਹੈ, ਉੱਤੋਂ ਆਰਡਰ ਆਇਆ ਵੀ ਹਾਂ ਵੀ ਇਹਦੀ ਗੈਸ ਟੈਸਟਿੰਗ ਕਰਨੀ ਹੈ, ਇਹਦੀ ਸਪੈਸ਼ਲ ਟੈਸਟਿੰਗ ਕਰਨੀ ਗੈਸ ਮਾਸਕ ਨਾਲ। ਤੇ ਅਸੀਂ ਜਦੋਂ ਉਹਨਾਂ ਨਾਲ ਸਾਰਿਆਂ ਨਾਲ ਗੱਲ ਕਰਦੇ ਸੀ, ਅਸੀਂ ਹਮੇਸ਼ਾ ਬਾਰ-ਬਾਰ ਇਹ ਕਹਿੰਦੇ ਸੀ ਵੀ ਜਿਹੜੇ ਆਰਮੀ ਦੇ ਸਟੈਂਡਰਡ ਹੈ ਉਹ ਮੈਨੂੰ ਦਿਓ, ਉਹ ਮੈਂ ਸਟੈਂਡਰਡ ਮੀਟ ਕਰ ਦੂੰ, ਪਾਸ ਕਰ ਦੂੰ ਤੇ ਐਕਸੀਡ ਵੀ ਕਰ ਦੂੰ ਮੈਂ, ਜਿਹੜੇ ਆਰਮੀ ਦੇ ਸਟੈਂਡਰਡ ਨੇ। ਪਰ ਜਦੋਂ ਉਹਨਾਂ ਨੇ ਇਹ ਸਪੈਸ਼ਲ ਗੈਸ ਮਾਸਕ ਟੈਸਟਿੰਗ ਦਾ ਕੀਤਾ ਵੀ ਤੂੰ ਲੈਬੋਰੇਟਰੀ 'ਚ ਜਾ ਕੇ ਤੈਨੂੰ ਸਪੈਸ਼ਲ ਟੈਸਟਿੰਗ ਕਰਨੀ ਹੈ, ਉਦੋਂ ਫਿਰ ਜਿਵੇਂ ਸਾਰੇ ਗਰੁੱਪ ਦੀ ਸਾਰੀ ਟੀਮ ਦੀ ਜੀ ਸੀਗੀ ਸਲਾਹ ਸੀ ਵੀ ਸਮਥਿੰਗਸ ਨਾਟ ਰਾਈਟ ਵੀ ਇਹ ਉਦੋਂ ਪਹਿਲਾਂ ਮੈਂ ਜਿਹੜੇ ਸਾਰੇ ਫੌਜੀਆਂ ਨੂੰ ਗੈਸ ਮਾਸਕ ਚੇਂਬਰ 'ਚ ਜਾ ਕੇ ਟੈਸਟ ਦਿੰਦੇ ਉਹ ਮੈਂ ਨਾਲ ਗਿਆ ਕੀਤਾ ਸਭ ਕੁਛ। ਆਈ ਥਿੰਕ ਮੈਂ ਇੱਕ ਦਿਨ 'ਚ 6 ਵਾਰੀ ਮੈਂ ਚੇਂਬਰ 'ਚ ਗਿਆ, ਰਾਈਟ, ਸੀਲ ਕੀਤਾ, ਕੋਈ ਖਾਸ ਪ੍ਰੋਬਲਮ ਨਹੀਂ ਆਈ, ਰਾਈਟ। ਤੇ ਪਰ ਜਦੋਂ ਉਹਨੇ ਸਪੈਸ਼ਲ ਲੈਬੋਰੇਟਰੀ ਵਿੱਚ ਟੈਸਟ ਕਰਨ ਦੀ ਕੋਸ਼ਿਸ਼ ਕਿਹਾ ਵੀ ਹਾਂ ਵੀ ਇੱਦਾਂ ਕਰ, ਉਦੋਂ ਫਿਰ ਕੇਸ ਫਾਈਲ ਉਦੋਂ ਫਿਰ ਅਸੀਂ ਜਿਹੜੀ DC ਸਰਕਟ ਕੋਰਟ ਵਿੱਚ ਕੇਸ ਫਾਈਲ ਕੀਤਾ DOD ਦੇ ਅਗੇਂਸਟ। ਤੇ 2016 ਚ ਕੀਤਾ ਫਿਰ ਤੁਸੀਂ ਜਨਵਰੀ ਦੇ ਵਿੱਚ? ਤਕਰੀਬਨ ਜਨਵਰੀ ਫਰਵਰੀ 2016 ਦੀ ਗੱਲ ਹੈ, ਹਾਂਜੀ। ਦਸੰਬਰ ਚ ਤੁਹਾਨੂੰ ਇਹ ਅਕੋਮੋਡੇਸ਼ਨ ਮਿਲੀ ਸੀਗੀ? ਟੈਂਪਰੇਰੀ ਦਸੰਬਰ ਚ ਮੈਨੂੰ ਮਿਲੀ ਟੈਂਪਰੇਰੀ 30 ਦਿਨ ਦੀ। ਓਕੇ, ਠੀਕ। ਸੋ ਉਹਨਾਂ ਨੇ ਇਦਾਂ ਦੋ ਵਾਰੀ ਉਹਨਾਂ ਨੇ ਮੈਨੂੰ ਟੈਂਪਰੇਰੀ 30 ਦਿਨ ਦੀਆਂ ਅਕੋਮੋਡੇਸ਼ਨ ਦਿੱਤੀਆਂ, ਕਿਉਂਕਿ ਅਸੀਂ ਅਗੇਨ ਇਹ ਸਟ੍ਰੈਟੇਜਿਕ ਥਿੰਕਿੰਗ ਦੀ ਦੇਣ ਹੈ, ਜਿਹੜੇ ਉਹ ਟੀਮ ਦੀ ਸਟ੍ਰੈਟੇਜਿਕ ਥਿੰਕਿੰਗ ਦੀ ਦੇਣ ਹੈ ਵੀ ਉਹਨਾਂ ਨੂੰ ਅਸੀਂ ਕੰਪੈਲ ਕਰਤਾ ਵੀ ਹਾਂ ਵੀ ਮੈਂ ਤਾਂ ਇਹਨਾਂ ਦੇ ਦਰਵਾਜ਼ੇ ਤੇ ਖੜਾ ਦਾੜੀ ਕੇਸ ਬਣ ਕੇ, ਹੁਣ ਜਾਂ ਤੁਸੀਂ ਮੈਨੂੰ ਕੋਰਟ ਮਾਰਸ਼ਲ ਕਰੋ, ਜਾਂ ਮੈਨੂੰ ਕੋਰਟ ਮਾਰਸ਼ਲ ਕਰ ਦਿਓ, ਰਾਈਟ, ਜਾਂ ਮੈਨੂੰ ਟੈਂਪਰੇਰੀ ਅਕੋਮੋਡੇਸ਼ਨ ਦੇ ਦਿਓ। ਸੋ ਉਹ ਪ੍ਰੈਸ਼ਰ ਨਾਲ, ਕੁਦਰਤੀ ਸਟ੍ਰੈਟੇਜਿਕ ਥਿੰਕਿੰਗ ਨਾਲ ਪ੍ਰੈਸ਼ਰ ਨਾਲ ਉਹ ਮੰਨ ਗਏ ਵੀ ਹਾਂ ਵੀ ਚੱਲ ਤੈਨੂੰ 30 ਦਿਨ ਦੀ ਦੇ ਦਿੰਦੇ ਆ। ਦੁਬਾਰਾ ਫਿਰ ਉਹਨੇ 30 ਦਿਨ ਦੀ ਮੈਨੂੰ ਦੇ ਦਿੱਤੀ, ਤੇ ਜਦੋਂ ਫਿਰ ਉਹਨੇ ਸਪੈਸ਼ਲ ਟੈਸਟਿੰਗ ਕਰਕੇ ਕੇਸ ਫਿਰ ਸਾਨੂੰ ਕੇਸ ਕਰਨਾ ਪਿਆ। ਤੇ ਉਸ ਤੋਂ ਬਾਅਦ ਫਿਰ ਅਗੇਨ ਉਹ ਜਿਹੜੇ ਜੱਜ ਨੇ ਸੁਣਿਆ, ਉਹ ਮੈਂ ਤੁਹਾਡੇ ਰੈਕਡ ਦੀ ਗੱਲ ਕਰਦਾ, ਜੱਜ ਨੇ ਮੇਰਾ ਰੈਕਡ ਦੇਖਿਆ ਵੀ ਹਾਂ ਵੀ ਇਹ ਵਧੀਆ ਰੈਕਡ ਹੈ ਬੰਦੇ ਦਾ,
ਤੇ ਉਹਨੇ ਬਾਕੀ ਜਿਹੜੇ ਵਕੀਲ ਸੀਗੇ, ਤਕੜੇ ਵਕੀਲ ਸੀਗੇ ਅਗੇਨ ਉਹ ਬੈਕ ਜਾਣਾ ਨਾ ਵੀ ਸਿੱਖੇ ਬਾਹਲੇ ਰਿਸੋਰਸਿਸ ਨਹੀਂਗੇ, ਪਰ ਜਿੰਨੇ ਵੀ ਹੈਗੇ ਨੇ ਤਕੜੇ ਵਧੀਆ ਜਿਹੜੇ ਵਕੀਲ ਸੀਗੇ, ਉਹਨਾਂ ਨੇ ਇੰਨੀ ਵਧੀਆ ਬੈਕਟ ਫੰਡ ਵਾਲੇ ਵੀ ਜਿਹੜੇ ਸੀ ਰਿਲੀਜੀਅਸ ਲਿਬਰਟੀ ਵਾਲੇ, ਉਹਨਾਂ ਨੇ ਇੰਨੀ ਵਧੀਆ ਕੇਸ ਲੜਿਆ ਕਿ ਇੱਕ ਸੁਣਵਾਈ 'ਚ ਜੱਜ ਨੇ ਜਿਵੇਂ ਮੇਰੇ ਹੱਕ ਦਾ ਫੈਸਲਾ ਕਰਤਾ, ਇੱਕੋ ਸੁਣਵਾਈ 'ਚ। ਤੇ ਹਾਂਜੀ ਇੱਕੋ ਸੁਣਵਾਈ 'ਚ ਫੈਸਲਾ ਕਰਤਾ। ਤੇ ਉਦੋਂ ਫਿਰ ਉਦੋਂ ਮੇਰੇ ਖਿਆਲ ਮਹੀਨੇ ਕੁ ਬਾਅਦ ਫਿਰ ਮੈਨੂੰ ਪਰਮਾਨੈਂਟ ਰਿਲੀਜੀਅਸ ਅਕੋਮੋਡੇਸ਼ਨ ਮਿਲ ਗਈ। ਤੇ ਇਹ ਹੈਗੀ ਹੈ ਮੇਰੇ ਖਿਆਲ ਕਿਹੜੇ ਮਾਰਚ ਦਿਨ ਦੀ ਗੱਲ ਹੈ। ਡੂ ਯੂ ਰਿਮੈਂਬਰ ਦੈਟ ਡੇ? ਆਬਵੀਅਸਲੀ February. I remember. No, it was in. I think it was in March, but I don't remember the date. I'd be lying to you. But what I remember is, मैं किथे खड़ा थी ਜਦੋਂ ਮੈਨੂੰ ਆਇਆ ਸੁਨੇਹਾ ਟੈਕਸਟ ਆਇਆ ਵੀ yeah it was remarkable man. Actually ਮੇਰੇ ਉਸ ਵੇਲੇ ਮੈਂ ਮੇਰੇ ਮਾਮਾ ਮਾਮੀ ਉਹ ਰਹਿੰਦੇ ਆ ਵਰਜੀਨੀਆ ਰਹਿੰਦੇ ਨੇ ਰਾਈਟ, ਤੇ ਉਹਨਾਂ ਦੇ ਘਰ ਸੀਗਾ ਮੈਂ, ਤੇ ਮੈਨੂੰ it was unreal when they said yeah you know Was it a phone call? ਪਹਿਲਾਂ ਟੈਕਸਟ ਆਇਆ ਸੀਗਾ, ਪਹਿਲਾਂ ਟੈਕਸਟ ਤੇ ਫਿਰ ਫੋਨ ਕਾਲ ਸੀਗਾ। ਤੇ to be honest ਉਦੋਂ ਜਦੋਂ ਜੱਜ ਦਾ ਫੈਸਲਾ ਹੋ ਗਿਆ ਰਾਈਟ, I was like that's amazing ਰਾਈਟ, ਕਿਉਂਕਿ ਮੈਨੂੰ ਆਇਆ ਸੀਗਾ ਵੀ ਇਹ ਲੰਮਾ ਚੱਲੂਗੀ ਗੱਲ ਰਾਈਟ, ਲੰਮਾ ਕੇਸ ਚੱਲੂਗਾ। ਪਹਿਲੀ ਵਾਰੀ ਜੱਜ ਦਾ ਫੈਸਲਾ ਆ ਗਿਆ, I was like that's amazing, ਪਰ even then uncertainty ਸੀ ਵੀ ਹਾਂ ਵੀ ਕੀ ਹੁਣ ਇਹਦਾ ਮਤਲਬ ਕੀ ਹੋਊਗਾ ਆਰਮੀ ਦੇ ਵਿੱਚ ਮੈਨੂੰ ਅਕੋਮੋਡੇਸ਼ਨ ਪੱਕੀ ਮਿਲੂਗੀ ਜਾਂ ਨਹੀਂ ਮਿਲੂਗੀ ਰਾਈਟ। ਤੇ ਜਦੋਂ ਫਿਰ ਕੁਛ ਦਿਨਾਂ ਬਾਅਦ ਪੱਕੀ ਅਕੋਮੋਡੇਸ਼ਨ ਮੇਰੀ ਆਈ ਰਾਈਟ, ਉਹ ਆਰਮੀ ਦੇ ਅਸਿਸਟੈਂਟ ਸੈਕਟਰੀ ਨੇ ਉੱਤੇ ਸਾਈਨ ਹੋਏ ਸੀਗੇ ਰਾਈਟ, ਤੇ ਉਦੋਂ ਮੈਨੂੰ ਥੋੜਾ ਜਿਹਾ ਆਇਆ ਵੀ ਹਾਂ ਵੀ ਇਹ ਅਸਲੀ ਹੈ ਹੁਣ ਗੱਲ, ਦਿਸ ਇਜ਼ ਰੀਅਲ ਰਾਈਟ। ਪਰ ਇੰਟਰਸਟਿੰਗ ਇਨਫ ਉਸ ਵੇਲੇ ਤੱਕ ਜਦੋਂ ਉਹ ਜਿਹੜਾ ਉਹ ਕਈ ਮਹੀਨੇ ਹੋ ਗਏ ਸੀ, ਕਿਉਂਕਿ ਇਹ ਗੱਲ ਸ਼ੁਰੂ ਹੋਈ ਹੈ ਜੁਲਾਈ 2015 'ਚ ਸ਼ੁਰੂ ਹੋਈ ਹੈ, ਇਹ ਹੁਣ ਆਪਾਂ ਆ ਗਏ ਹਾਂ ਮਾਰਚ 2016 ਵਿੱਚ। ਉਦੋਂ ਤੱਕ ਪਹਿਲਾਂ ਜਦੋਂ ਮੈਂ ਇਹਨਾਂ ਨਾਲ ਗੱਲ ਸ਼ੁਰੂ ਕੀਤੀ ਉਦੋਂ ਤਾਂ ਮੈਨੂੰ ਐ ਸੀਗਾ ਵੀ ਇਹ ਬਸ ਇੱਕ ਤਰ੍ਹਾਂ ਦਾ ਮੈਂ ਆਪਣੇ ਲਈ ਹੈਲਪ ਮੰਗ ਰਿਹਾ ਰਾਈਟ, ਮੈਨੂੰ ਹੈਲਪ ਚਾਹੀਦੀ ਹੈ ਤੇ ਮੈਨੂੰ ਆਪਣੇ ਲਈ ਹੈਲਪ ਹੈ। ਓਵਰ ਦ ਕੋਰਸ ਆਫ ਦ ਮੰਥਸ ਜਿਹੜੇ ਚੱਲੇ ਇਹਨੂੰ ਆ ਵੀ ਹਾਂ ਵੀ ਇਹ ਮੇਰੇ ਨਾਲ ਥੋੜੀ ਬੜੀ ਗੱਲ ਹੈ ਰਾਈਟ, ਦਿਸ ਇਜ਼ ਸਮਥਿੰਗ ਬਿਗ ਰਾਈਟ, this is gonna maybe have a bigger impact ਮੇਰੇ ਨਾਲ ਕੱਲੀ ਮੈਨੂੰ ਅਕੋਮੋਡੇਸ਼ਨ ਮਿਲੀ ਆ ਪਰ ਸ਼ਾਇਦ ਮੇਰੇ ਨਾਲੋਂ ਬੜਾ ਇੰਪੈਕਟ ਹੋਵੇ ਰਾਈਟ। ਇਹ ਉਦੋਂ ਮੈਨੂੰ ਥੋੜਾ ਰੀਅਲਾਈਜ਼ ਹੋਣਾ ਸ਼ੁਰੂ ਹੋਇਆ। ਉਦੋਂ ਬਾਅਦ ਫਿਰ ਜਿਹੜੇ 2016 ਜਿਹੜਾ ਲੰਘਿਆ, ਫਿਰ ਸਾਰੀ ਟੀਮ ਨੇ ਆਰਮੀ ਦੇ ਸੈਕਟਰੀ ਨਾਲ ਤੇ ਆਰਮੀ ਦੇ ਸਟਾਫ ਨਾਲ ਵਰਕ ਕਰਕੇ ਪਾਲਿਸੀ ਚੇਂਜ ਕਰਨ ਦੀ ਐਫਰਟਸ ਕੀਤੇ, ਤੇ ਜਨਵਰੀ 2017 ਵਿੱਚ ਫਿਰ ਜਿਹੜੀ ਸਾਰੀ ਆਰਮੀ ਦੀ ਪਾਲਿਸੀ ਹੈ ਫਿਰ ਉਹ ਚੇਂਜ ਹੋ ਗਈ। ਪੂਰੇ ਸਾਲ ਬਾਅਦ ਆਰਮੀ ਦੀ ਪਾਲਿਸੀ ਚੇਂਜ ਹੋ ਗਈ, ਤੇ ਫਿਰ ਕੁਛ ਮਹੀਨਿਆਂ ਬਾਅਦ ਫਿਰ ਜਿਹੜੇ 2 ਸਿੰਘ ਸੀਗੇ ਉਹ ਵੈਸਟ ਪੁਆਇੰਟ ਅਕੈਡਮੀ ਵਿੱਚ ਸਮਰ ਆਫ 2017 'ਚ ਭਰਤੀ ਹੋਏ ਰਾਈਟ। ਤੇ ਇਹ ਜਰਨੀ ਰਹੀ।